ਰੁੱਖ ਕਰਦੇ ਹਾਂ ਫ੍ਰੈਜ਼ਨੋ ਦਾ। ਫ੍ਰੈਜ਼ਨੋ ਦੇ ਵਿੱਚ ਫਾਇਰ ਡਿਪਾਰਟਮੈਂਟ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਫਾਲਸਟਨ ਤੇ ਐਲਿਜ਼ਾਬੈਥ ਜਿਹੜਾ ਇਲਾਕਾ ਵਾ ਉੱਥੇ ਸੱਦਿਆ ਗਿਆ ਸੀਗਾ ਤੇ ਉੱਥੇ ਬਹੁਤ ਭਾਰੀ ਇੱਕ ਅੱਗ ਲੱਗੀ ਸੀ ਤੇ ਫਾਇਰ ਫਾਈਟਰਸ ਨੂੰ ਇਸ ਅੱਗ ਤੇ ਕਾਬੂ ਪਾਉਣ ਦੇ ਲਈ ਕਾਫੀ ਮੁਸ਼ਕਲ ਕਰਨੀ ਪਈ ਸੀ। ਇਹ ਅੱਜ 3:30 ਵਜੇ ਦੀ ਘਟਨਾ, ਪੌਣੇ 4 ਵਜੇ ਦੀ 3:45 ਦੇ ਟਾਈਮ ਇਹ ਜਿਹੜੀ ਅੱਗ ਲੱਗੀ ਹੈ। ਤੇ ਜਦੋਂ ਰਿਸਪੌਂਡਰਸ ਉੱਥੇ ਪਹੁੰਚੇ ਸਨ ਤਾਂ ਉਹਨਾਂ ਨੂੰ ਕਾਫੀ ਅੱਗ ਦੀਆਂ ਲਪਟਾਂ ਜਿਹੜੀਆਂ ਸੀਗੀਆਂ ਉੱਥੇ ਚੱਲ ਰਹੀਆਂ ਸੀਗੀਆਂ ਤੇ ਇਸ ਅੱਗ ਦੇ ਕਰਕੇ ਜਿਹੜਾ ਕਾਫੀ ਸਾਰਾ ਨੁਕਸਾਨ ਸ਼ੋਰੂਮਸ ਦੇ ਵਿੱਚ ਹੋ ਗਿਆ ਤੇ ਇੱਕ ਗੈਰਾਜ ਇਸ ਅੱਗ ਦੀ ਲਪੇਟ ਦੇ ਵਿੱਚ ਆਉਣ ਕਰਕੇ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਿਆ। ਆਫੀਸ਼ੀਅਲਸ ਨੇ ਇਹ ਦੱਸਿਆ ਕਿ ਜਿੰਨਾ ਵੀ ਕੁਝ ਗੈਰਾਜ ਦੇ ਵਿੱਚ ਪਿਆ ਸੀ, ਇਸ ਬਿਲਡਿੰਗ ਦੇ ਵਿੱਚ ਪਿਆ ਸੀ, ਉਹ ਸਾਰਾ ਕੁਝ ਅੱਗ ਦੇ ਨਾਲ ਸੜ ਕੇ ਤਬਾਹ ਹੋ ਗਿਆ ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਇਸ ਘਟਨਾ ਦੀ ਉਹ ਜਾਰੀ ਹੈ। ਜੀ। ਅਗਲੀ ਖਬਰ ਵੱਲ ਚਲੀਏ। ਟੌਮ ਜਿਰਾਰਡੀ ਇੱਕ ਬਹੁਤ ਹੀ ਡਿਸਗ੍ਰੇਸਡ ਐਲਏ ਦਾ, ਲਾਸ ਐਂਜਲਸ ਦਾ ਲਾਇਰ ਆ। ਜੀ ਰੀਅਲ ਹਾਊਸਵਾਈਵਸ ਦਾ ਸਪਾਊਸ ਵੀ ਆ। ਉਸ ਨੂੰ ਫਰਾਡ ਚਾਰजेस ਦੇ ਵਿੱਚ ਇੰਡਾਈਟ ਕੀਤਾ ਗਿਆ ਹੈਗਾ। ਸ਼ਿਕਾਗੋ ਦੇ ਵਿੱਚ ਜਿਰਾਰਡੀ ਤੇ ਉਹਦਾ ਸਨ ਇਨ ਲਾ ਅਟਾਰਨੀ ਡੇਵਿਡ ਲੀਰਾ, ਜੋ ਕਿ ਰਹਿ ਚੁੱਕਾ ਫਾਈਨੈਂਸ਼ੀਅਲ ਆਫੀਸਰ ਆ ਜਿਰਾਰਡੀ ਲਾ ਫਰਮ ਦਾ, ਉਹਨਾਂ ਨੂੰ 8 ਕਾਊਂਟ ਵਾਇਰ ਫਰਾਡ, 4 ਕਾਊਂਟ ਕੰਟੈਂਪਟ ਆਫ ਕੋਰਟ ਦੇ ਵਿੱਚ ਚਾਰਜ ਕੀਤਾ ਗਿਆ, ਕਿਉਂਕਿ ਇਹਨਾਂ ਨੇ $3 ਮਿਲੀਅਨ ਤੋਂ ਵੱਧ ਜੋ ਸੈਟਲਮੈਂਟ ਫੰਡਸ ਹੋਏ ਸੀ, ਖਾਸ ਕਰਕੇ ਵਿਡੋਜ਼ ਜਾਂ ਔਰਫਨਸ, ਜਿਹੜੇ ਲੋਕ ਬੋਇੰਗ ਦਾ ਪਲੇਨ ਕ੍ਰੈਸ਼ ਹੋਇਆ ਸੀ ਕੋਸਟ ਆਫ ਇੰਡੋਨੇਸ਼ੀਆ 'ਚ ਮਾਰੇ ਗਏ ਸੀ, ਉਹਨਾਂ ਦੇ ਜੋ ਪੈਸੇ ਮਿਲਣੇ ਸੀ ਉਹ ਇਹ ਪੈਸੇ ਖਾ ਗਏ। ਕਹਿੰਦੇ ਵੀ $15 ਮਿਲੀਅਨ ਤੋਂ ਵੱਧ ਇਹਨਾਂ ਹਮ, ਨੇ ਕਲਾਇੰਟਸ ਦੇ ਮਨੀ ਦੀ ਹੇਰਾਫੇਰੀ ਕੀਤੀ ਹੈਗੀ ਆ। ਸੋ ਜੀ ਇਹ ਸਾਰੇ ਉਹਨਾਂ ਦੇ ਉੱਤੇ ਚਾਰजेस ਲਾਏ ਗਏ ਸੀ ਤੇ ਹੁਣ ਉਹਨਾਂ ਨੂੰ ਇੰਡਾਈਟ ਕੀਤਾ ਗਿਆ ਹੈਗਾ। ਫੈਡਰਲ ਰਿਜ਼ਰਵ ਬੋਰਡ ਨੇ ਅੱਜ 25 ਬੇਸਿਸ ਪੁਆਇੰਟ ਜਾਂ ਕਹਿ ਲਓ 0.25% ਜੀ ਇੰਟਰਸਟ ਰੇਟ ਵਧਾਇਆ ਹੈਗਾ। ਸਾਰੇ ਲੋਕ, ਇਕੋਨੋਮਿਸਟ ਵੀ ਸਾਰੇ ਇਹ ਸੋਚਦੇ ਸੀ, ਵਾਈਡਲੀ ਐਕਸਪੈਕਟਡ ਸੀ ਵੀ ਇੰਨਾ ਹੀ ਇੰਟਰਸਟ ਰੇਟ ਵਧਾਇਆ ਜਾਊਗਾ। ਜੀ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਆ ਵੀ ਜਦੋਂ ਤੱਕ ਇਨਫਲੇਸ਼ਨ ਅਸੀਂ ਨਹੀਂ ਜਿੱਤਦੇ, ਇਨਫਲੇਸ਼ਨ ਨਹੀਂ ਘਟਦੀ, ਹਮ, ਤੇ ਮੇਰੇ ਲਈ ਇਹ ਕਹਿਣਾ ਪ੍ਰੀ ਮੈਚੁਰ ਹੋਊਗਾ ਵੀ ਅਸੀਂ ਇੰਟਰਸਟ ਰੇਟ ਨਹੀਂ ਵਧਾਉਣ ਜਾ ਰਹੇ। ਸੋ ਜੀ ਇਹ ਉਹਨਾਂ ਨੇ ਗੱਲ ਜੋ ਆ ਉਹ ਓਪਨ ਰੱਖੀ ਆ। ਸੋ ਇਹ ਵੀ ਉਹਨਾਂ ਨੇ ਕਲੀਅਰ ਕਹਿ ਦਿੱਤਾ ਵੀ ਸਨ 2023 ਚ ਇਹ ਐਕਸਪੈਕਟ ਨਾ ਕਰਿਓ ਵੀ ਜੋ ਇੰਟਰਸਟ ਰੇਟ ਆ ਉਹਦੇ ਵਿੱਚ ਕੱਟ ਹੋਊਗਾ। ਸੋ ਹੋ ਸਕਦਾ ਹਮ, ਆਉਣ ਵਾਲੇ ਸਮੇਂ 'ਚ ਇੱਕ ਅੱਧੀ ਵਾਰੀ ਹੋਰ ਇੰਟਰਸਟ ਰੇਟ ਵਧੇ। ਹਮ, ਸਾਰਾ ਕੁਝ ਉਹਨਾਂ ਨੇ ਜੋ ਡਿਸੀਜਨ ਆ ਉਹ ਲੇਬਰ ਮਾਰਕੀਟ ਨੂੰ ਲੈ ਕੇ ਫੋਕਸ ਕੀਤਾ ਹੈਗਾ ਵੀ ਲੇਬਰ ਦੀਆਂ ਜੌਬਸ ਦੀਆਂ ਜੋ ਫਿਗਰਸ ਆਣੇ ਆ ਉਹਦੇ ਉੱਤੇ ਡਿਪੈਂਡ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਇੰਟਰਸਟ ਰੇਟ ਫੈਡਰਲ ਰਿਜ਼ਰਵ ਬੋਰਡ ਵਧਾਊਗਾ। ਜੀ